ਬਾਲੀਵੁੱਡ ਜੰਕਸ਼ਨ ਦੇ ਵਿੱਚ ਆਪਾਂ ਹੁਣ ਗੱਲ ਕਰਦੇ ਆ ਮਾਨਾਂ ਦੇ ਮਾਨ ਬੱਬੂ ਮਾਨ ਸਾਹਿਬ ਦੀ। ਲੱਕਾ ਰੱਬ ਦੇ ਪਿਓ ਨੂੰ ਹੈਲੋ ਮੈਨੂੰ ਕਿਹਦਾ ਦਿਮਾਗ ਖਰਾਬ ਹੋਇਆ? ਦਿਮਾਗ ਤਾਂ ਜੇ ਖਰਾਬ ਹੋਇਆ ਹੀ ਨਹੀਂ, ਇਹ ਤੋਂ ਪਹਿਲਾਂ ਕਿ ਹੋ ਜੇ ਆਪ ਦੇ ਬਲੂੰਗੜੇ ਨੂੰ ਲੈ ਜਾ। ਕਹਿੰਦਾ ਮੋਢੇ ਪੱਲੀ ਹੱਥ ਦਾਤੀ ਐਵੇਂ ਜਾਣੀ ਨਾ ਦਿਹਾਤੀ ਜਾ ਕੇ ਸਿਨੇਮੇ 'ਚ ਦੇਖ ਕੁੱਤੀ ਹਸ਼ਰ ਨੇ ਪਾਤੀ। 2008 ਦੀ ਗੱਲ ਹੈ ਜੀ, ਜਦੋਂ ਹਸ਼ਰ ਆਈ ਸੀ ਤੇ ਕੀ ਬਾਤ ਹੈ, ਮਤਲਬ ਸੁਪਰ ਡੁਪਰ ਹਿੱਟ ਫਿਲਮ। ਇਦੋਂ ਜ਼ਿਆਦਾ ਬੈਸਟ ਰੋਮਾਂਟਿਕ ਫਿਲਮ ਹਸ਼ਰ ਤੱਕ ਮੈਂ ਕੋਈ ਨਹੀਂ ਦੇਖੀ ਸੀ ਤੇ ਵਾਕਈ ਹਸ਼ਰ ਡਿਜ਼ਰਵ ਵੀ ਕਰਦੀ ਸੀ। ਤੇ ਫਾਈਨਲੀ ਬੱਬੂ ਮਾਨ ਸਾਹਿਬ ਦੇ ਫੈਨਸ ਦੇ ਲਈ ਖੁਸ਼ਖਬਰੀ ਆ ਕਿ ਹਸ਼ਰ ਦਾ ਦੂਸਰਾ ਪਾਰਟ ਆ ਰਿਹਾ ਜੀ ਤੇ ਉਮੀਦਾਂ ਇਹ ਨੇ ਕਿ ਅਗਲੇ ਸਾਲ ਸਾਨੂੰ ਹਸ਼ਰ 2 ਸਿਨੇਮਾ ਦੇ ਵਿੱਚ ਦੇਖਣ ਨੂੰ ਮਿਲ ਜਾਏਗੀ। ਬਹੁਤ ਵੱਡੀ ਖੁਸ਼ਖਬਰੀ ਬੱਬੂ ਮਾਨ ਸਾਹਿਬ ਦੇ ਫੈਨਸ ਦੇ ਲਈ। ਤੇ ਉਹੀ ਡਾਇਰੈਕਟਰ ਗੌਰਵ ਤ੍ਰਿਹਣ ਜਿਨ੍ਹਾਂ ਨੇ ਹਸ਼ਰ 1 ਬਣਾਈ ਸੀ, ਉਹੀ ਹਸ਼ਰ 2 ਵੀ ਹੁਣ ਬਣਾਉਣਗੇ ਬੱਬੂ ਮਾਨ ਸਾਹਿਬ ਦੇ ਨਾਲ। ਬੇਬੇ ਮਾਈ ਗ੍ਰੈਂਡਮਦਰ ਮੱਥਾ ਟੇਕਦਾ। ਬੇਬੇ ਮਾਈ ਗ੍ਰੈਂਡਮਦਰ ਮੱਥਾ ਟੇਕਦਾ। ਅੱਛਾ ਤੁਹਾਡੀ ਰਿਟਾਇਰਮੈਂਟ ਕਿਹੜੇ ਸਨ ਚ? ਅੱਛਾ ਤੁਹਾਡੀ ਰਿਟਾਇਰਮੈਂਟ ਕਿਹੜੇ ਸੰਨ ਚ? ਚੁੱਪ ਕਰ, ਕਿਉਂ ਵਾਧੂ ਬੋਲੀ ਜਾਣਾ? ਚਾਚਾ ਜੀ ਅਜੇ ਛੋਟਾ ਹੈ, ਮौज ਕਰਨ ਦਿਓ। ਹਾਲਾਂਕਿ ਇਹ ਜੋੜੀ ਕਾਫੀ ਸਾਲ ਇੱਕ ਦੂਜੇ ਤੋਂ ਦੂਰ ਰਹੀ, ਪਰ ਹੁਣ ਦੁਬਾਰਾ ਜਦੋਂ ਇਹ ਜੋੜੀ ਇਕੱਠੀ ਹੋ ਰਹੀ ਹੈ ਤੇ ਸਾਨੂੰ ਉਮੀਦ ਹੈ ਕਿ ਡੈਫੀਨੇਟਲੀ ਕੁਝ ਵੱਡਾ ਤੇ ਸ਼ਾਨਦਾਰ ਹੋਵੇਗਾ, ਜਿਵੇਂ ਕਿ ਹਸ਼ਰ 1 ਵੇਲੇ ਹੋਇਆ ਸੀ। ਹਸ਼ਰ ਨੂੰ ਜਦੋਂ ਅੱਜ ਵੀ ਯਾਦ ਕਰਦੇ ਹਾਂ ਤਾਂ ਬੜੀਆਂ ਖੂਬਸੂਰਤ ਯਾਦਾਂ ਹਸ਼ਰ ਦੇ ਨਾਲ ਜੁੜੀਆਂ ਹੋਈਆਂ ਨੇ। ਕਈ ਨਵੇਂ ਐਕਟਰਸ ਜਿਨ੍ਹਾਂ ਨੂੰ ਹਸ਼ਰ ਫਿਲਮ ਦੇ ਵਿੱਚ ਮੌਕਾ ਮਿਲਿਆ, ਅੱਜ ਉਹ ਵੱਡੇ ਸਟਾਰ ਬਣੇ ਨੇ। ਤੇ ਹਸ਼ਰ ਤੋਂ ਐਕਸਪੈਕਟੇਸ਼ਨਸ ਇਹ ਵੀ ਨੇ ਕਿ ਪਹਿਲੀ ਇੰਨੀ ਵੱਡੀ ਹਿੱਟ ਸੀ, ਹੁਣ ਦੂਜੀ ਦੇ ਵਿੱਚ ਬੱਬੂ ਮਾਨ ਆਖਰ ਕਰਨਗੇ ਤਾਂ ਕੀ ਕਰਨਗੇ। ਵੈਸੇ ਇਹ ਹੁਣ ਵੱਡਾ ਚੈਲੰਜ ਹੈ ਬੱਬੂ ਮਾਨ ਸਾਹਿਬ ਦੇ ਸਾਹਮਣੇ ਵੀ ਤੇ ਗੌਰਵ ਤ੍ਰਿਹਣ ਦੇ ਸਾਹਮਣੇ ਵੀ, ਜਿਨ੍ਹਾਂ ਨੇ ਇਸ ਫਿਲਮ ਨੂੰ ਬਣਾਉਣਾ ਹੈ। ਤੇ ਵੱਡਾ ਨਾਮ ਤਾਂ ਜਦੋਂ ਹਸ਼ਰ ਦੀ ਗੱਲ ਹੁੰਦੀ ਹੈ ਤੇ ਬੱਬੂ ਮਾਨ ਸਾਹਿਬ ਦਾ ਹੀ ਸਾਹਮਣੇ ਆਉਂਦਾ। ਤੇ ਦੇਖਦੇ ਹਾਂ ਜੀ ਕਿ ਬੱਬੂ ਮਾਨ ਸਾਹਿਬ ਹੁਣ ਕੀ ਕਰਦੇ ਨੇ ਹਸ਼ਰ 2 'ਚ। ਹੋਰ ਕਿਹੜੀ ਸਟਾਰ ਕਾਸਟ ਹੋਏਗੀ, ਹੋਰ ਕੌਣ ਇਸ ਫਿਲਮ ਦਾ ਹਿੱਸਾ ਹੋਏਗਾ, ਕੌਣ ਹੀਰੋਇਨ ਹੋਏਗੀ, ਇਹ ਗੱਲਾਂ ਅਜੇ ਸਾਹਮਣੇ ਨਹੀਂ ਆਈਆਂ। ਪਰ ਫਿਲਹਾਲ ਅਜੇ ਸਿਰਫ ਇਹੀ ਚਰਚੇ ਚੱਲ ਰਹੇ ਨੇ ਕਿ ਹਸ਼ਰ 2 ਬਣੇਗੀ, ਬੜੀ ਜਲਦ ਬਣੇਗੀ ਤੇ 2020 ਦੇ ਵਿੱਚ ਸਾਨੂੰ ਦੇਖਣ ਦਾ ਮੌਕਾ ਵੀ ਮਿਲੇਗਾ। ਚੰਡੀਗੜ੍ਹ ਬੋਲੀ